ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੰਗਲਵਾਰ ਦੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ, ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਜ਼ ਰੀਨਿਊ ਕਰਨ ਦਾ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਆ ਚੁੱਕਾ ਹੈ। ਤੁਸੀਂ ਵੀ ਆਪਣੀ ਹੈਲਥ ਇੰਸ਼ੋਰੈਂਸ ਦੇ ਲਈ ਕਾਲ ਕਰੋ 408-272-2500 ਦੇ ਉੱਤੇ। ਅਤੇ ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ ਜਸਪਾਲ ਸਿੰਘ ਸੈਕਰਾਮੈਂਟੋ ਅਤੇ ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨਜ਼ ਹਨ। ਕਾਲ ਨਿੰਮਾ ਸਹੋਤਾ 209-277-0113 2092770113। ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨੌਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਜ਼ ਦੀ ਜਾਣਕਾਰੀ ਦੇ ਲਈ ਵਿਜ਼ਿਟ ਵੈਬਸਾਈਟ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਿਖਲਾਈ ਦੇ ਨਾਲ ਲੈ ਕੇ ਦਿੰਦੇ ਨੇ, ਵਧੀਆ ਜਾਣਕਾਰੀ ਦਿੰਦੇ ਨੇ, ਘੱਟ ਸਮੇਂ 'ਚ ਲਾਇਸੈਂਸ ਲੈ ਕੇ ਦਿੰਦੇ ਨੇ। ਕਾਲ ਫਰਾਂਸਿਸਕੋ ਰੋਵੇਰਾ 559-800-0590 ਜਾਂ ਅਜੀਤ ਅਟਵਾਲ 559-374-4541 5593744541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਆਪਾਂ ਸ਼ੁਰੂ। ਕਹਿੰਦੇ ਸ਼ੋਸ਼ਣ ਦੇ ਦੋਸ਼ ਜਿਹੜੇ ਮੋਦੀ ਮੰਤਰੀ ਮੰਡਲ ਤੱਕ ਪਹੁੰਚੇ। ਦੇਖੋ, ਇੱਕ ਮੂਵਮੈਂਟ ਚੱਲੀ ਸੀਗੀ, ਲਹਿਰ ਚੱਲੀ ਸੀ ਮੀਟੂ, ਉਹਦੀ ਹਨੇਰੀ ਹੁਣ ਜਿਹੜੀ ਆ ਉਹ ਇੰਡੀਆ 'ਚ ਵੀ ਦਾਖਲ ਹੋ ਚੁੱਕੀ ਆ ਤੇ ਕਈਆਂ ਦੀਆਂ ਇੱਜ਼ਤ ਦੀਆਂ ਲੰਗੋਟੀਆਂ ਉਹਨੇ ਲਾ ਦਿੱਤੀਆਂ ਸ਼ੁਰੂ ਦੇ ਵਿੱਚ। ਹਾਲੇ ਪਤਾ ਨਹੀਂ ਕਿੰਨੀਆਂ ਕੁ ਲੈਣਗੀਆਂ। ਸੋ ਸਭ ਤੋਂ ਵੱਡਾ ਨਾਂ ਇਸ ਵੇਲੇ ਇਸ ਘੇਰੇ ਦੇ ਵਿੱਚ ਆਉਣ ਡਿਆ MJ ਅਕਬਰ ਦਾ। MJ ਅਕਬਰ ਬੜਾ ਵੱਡਾ ਪੱਤਰਕਾਰ ਸੀਗਾ। ਫਿਰ ਪੱਤਰਕਾਰ ਦੀ ਕਸ਼ਤੀ ਤੇ ਚੜ੍ਹਦਾ ਸਵਾਰ ਹੋ ਕੇ ਅੰਤ ਨੂੰ ਮੰਤਰਾਲੇ ਦੇ ਦਫ਼ਤਰ ਤੱਕ ਆ ਲੱਗਿਆ। ਸੋ MJ ਅਕਬਰ ਤੇ ਦੋਸ਼ ਲਾਇਆ, ਟਵਿੱਟਰ ਤੇ ਟਵੀਟ ਕੀਤਾ ਬਕਾਇਦਾ ਇੱਕ ਮਹਿਲਾ ਨੇ, ਇੱਕ ਬੀਬੀ ਨੇ, ਔਰ ਉਹਨੇ ਦੱਸਿਆ ਕਿ ਅੱਜ ਤੋਂ 20 ਕੁ ਸਾਲ ਪਹਿਲਾਂ ਕਿਸ ਤਰ੍ਹਾਂ ਇੱਕ ਦਫ਼ਤਰ ਦੇ ਵਿੱਚ ਇੰਟਰਵਿਊ ਦੇ ਦੌਰਾਨ ਇਸ ਬੰਦੇ ਨੇ ਮੈਨੂੰ ਨੋਚਿਆ ਸੀਗਾ। ਔਰ ਨਾਲ ਉਹਨੇ ਇਹ ਕਿਹਾ ਕਿ ਉਸ ਪੱਤਰਕਾਰਤਾ ਦੇ ਸਫ਼ਰ ਦੇ ਦੌਰਾਨ ਇਹਦੇ ਤੋਂ ਕਈ ਲੋਕ ਜਿਹੜੇ ਸੀਗੇ ਉਹ ਪੀੜਤ ਸੀ। ਖਾਸ ਤੌਰ ਤੇ ਔਰਤਾਂ ਦਾ ਜ਼ਿਕਰ ਕੀਤਾ ਕਿ ਹੋਰ ਵੀ ਇਸ ਦਰਿੰਦੇ ਨੇ ਬਹੁਤ ਸਾਰੀਆਂ ਔਰਤਾਂ ਨੂੰ ਨੋਚਿਆ। ਸੋ MJ ਅਕਬਰ ਘਿਰ ਗਿਆ ਬਹੁਤ ਬੁਰੀ ਤਰ੍ਹਾਂ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਨਾਨਾ ਪਾਟੇਕਰ ਤੋਂ ਇਹ ਨਵਾਂ ਐਪੀਸੋਡ ਸ਼ੁਰੂ ਹੋਇਆ ਸੀਗਾ। ਉਹਦੇ ਤੇ ਤਨੁਸ਼ਰੀ ਦੱਤਾ, ਇੱਕ ਜਿਹੜੀ ਐਕਟਰੈਸ ਆ ਪੁਰਾਣੀ, ਉਹਨੇ ਦੋਸ਼ ਲਾਏ ਸੀਗੇ। ਉਹਨਾਂ ਦਾ ਆਪਸ ਦੇ ਵਿੱਚ ਹਾਲੇ ਰੌਲ ਘਚੋਲਾ ਚੱਲੀ ਜਾਂਦਾ ਸੀਗਾ ਤੇ MJ ਅਕਬਰ ਦਾ ਨਾਮ ਆ ਗਿਆ। ਹੁਣ ਇਹਦੇ ਵਿੱਚ ਹਾਲੇ ਤੱਕ ਕੋਈ ਅਧਿਕਾਰਤ ਤੌਰ ਤੇ ਪ੍ਰਤੀਕਰਮ ਨਹੀਂ ਆਇਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ, ਪਰ ਰੌਲਾ ਜਿਹੜਾ ਉਹ ਇੱਥੇ ਪੂਰਾ ਪੈ ਚੁੱਕਾ। ਉਧਰ ਇਸ ਰੱਦ ਦੇ ਵਿੱਚ ਹਿੰਦੁਸਤਾਨ ਟਾਈਮਸ ਵੀ ਆ ਗਿਆ। ਉਹਨਾਂ ਦੇ ਜਿਹੜੇ ਬਿਊਰੋ ਮੁਖੀ ਆ ਪ੍ਰਸ਼ਾਦ ਝਾ, ਉਹਨੂੰ ਆਪਣਾ ਅਹੁਦਾ ਹੀ ਛੱਡਣਾ ਪਿਆ ਇਹੋ ਜਿਹੇ ਦੋਸ਼ਾਂ ਦੇ ਚੱਲਦਿਆਂ। ਬਿਜ਼ਨਸ ਸਟੈਂਡਰਡ ਅਖਬਾਰ ਆ, ਉਹਦੀ ਵੀ ਇੱਕ ਕਮੇਟੀ ਬੈਠੀ ਹੋਈ ਆ। ਦੱਸਦੇ ਆ ਕਿ ਇਹਦੇ ਵਿੱਚ ਵੀ ਇੱਕ ਸਾਬਕਾ ਸੰਪਾਦਕ ਔਰ ਇੱਕ ਮੰਤਰੀ ਦਾ ਨਾਂ ਹੈ ਜਿਹੜਾ ਉਛਲਦਾ ਪਿਆ। ਸ਼ਾਇਦ ਮੇਰੇ ਖਿਆਲ ਦੇ ਨਾਲ ਮੰਤਰੀ MJ ਅਕਬਰ ਹੀ ਆ ਗਿਆ। ਤਾਂ ਉਧਰ ਦਾ ਵਾਇਰ, ਜਿਹੜੀ ਕਿ ਬਹੁਤ ਖੋਜੀ ਪੱਤਰਕਾਰਤਾ ਦੇ ਵਿੱਚ ਮੁਕਾਮ ਹਾਸਲ ਕਰਦੀ ਪਈ ਹੈ, ਦਾ ਵਾਇਰ ਇੱਕ ਮੀਡੀਆ ਸੰਸਥਾ ਜਿਹੜੀ, ਉਹਦਾ ਜਿਹੜਾ ਸੰਪਾਦਕ ਹੈ ਸਿਧਾਰਥ ਭਾਟੀਆ, ਉਹਦੇ ਤੇ ਵੀ ਦੋਸ਼ ਲੱਗੇ। ਹਾਲਾਂਕਿ ਉਹਨੇ ਇਹਨਾਂ ਦੋਸ਼ਾਂ ਨੂੰ ਨਿਰਮੂਲ ਦੱਸਿਆ। ਉਧਰ ਜਿਹੜਾ ਬੜਾ ਸੰਸਕਾਰੀ ਚਿਹਰਾ ਗਿਣਿਆ ਜਾਂਦਾ ਅਲੋਕਨਾਥ, ਉਹਦੇ ਤੇ ਵੀ ਇੱਕ ਦੋਸ਼ ਲੱਗਾ ਔਰ ਦੋਸ਼ ਲੱਗਾ ਕਿ 20 ਸਾਲ ਪਹਿਲਾਂ ਇਹਨੇ ਰੇਪ ਕੀਤਾ ਸੀਗਾ। ਸੋ ਹੋਰ ਵੀ ਆ ਕੁਛ AIB ਦਾ, ਜਿਵੇਂ ਉਤਸਵ ਚੱਕਰਵਰਤੀ ਦਾ ਮਾਮਲਾ ਜਿਹੜਾ ਉਹ ਵੀ ਚੱਲਦਾ ਪਿਆ। ਉਧਰ ਇੱਕ ਪੱਤਰਕਾਰ ਤੇ ਇੱਕ ਸਹਿ ਡਾਇਰੈਕਟਰ ਦੇ ਆਰੋਪਾਂ ਤੋਂ ਬਾਅਦ ਰਜਤ ਕਪੂਰ ਨੇ ਵੀ ਟਵਿੱਟਰ ਤੇ ਮਾਫੀ ਮੰਗੀ। ਸੋ ਕਾਫੀ ਵੱਡੇ ਵੱਡੇ ਚਿਹਰੇ, ਚਾਹੇ ਉਹਦੇ ਚ ਪੋਲੀਟੀਸ਼ੀਅਨਸ ਹੋਣ, ਚਾਹੇ ਉਹਦੇ ਚ ਐਕਟਰ ਹੋਣ, ਚਾਹੇ ਪੱਤਰਕਾਰ ਹੋਣ, ਉਹ ਲਪੇਟੇ ਚ ਆ ਗਏ ਆ। ਸੋ ਇੱਕ ਜਿਸ ਤਰ੍ਹਾਂ ਦਾ ਇੱਕ ਘੁੰਮਣ ਕੇ ਰਾਜਾ ਬਣਦਾ ਪਿਆ,
ਉਹ ਤੋਂ ਇਹ ਵੀ ਖਤਰਾ ਹੋ ਗਿਆ ਕਿ ਕਿਤੇ ਇਸ ਮੂਵਮੈਂਟ ਦਾ ਜਿਹੜਾ ਅਸਲੀ ਮੰਤਵ ਹੈ ਉਹ ਨਹੀਂ ਹੋਣਾ ਲੱਗ ਪਿਆ, ਕਿਉਂਕਿ ਇੱਥੇ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਆ ਕੇ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਉਹ ਫਿਰ ਆਪਣਾ ਲਹਿਰਾਂ ਬਹਿਰਾਂ ਵਾਲਾ ਰੰਗ ਹੈ ਜਿਹੜਾ ਗਵਾ ਵੀ ਦਿੰਦੀਆਂ। ਸੋ ਦੇਖਦੇ ਹਾਂ ਹੁਣ ਅੱਗੇ ਚੱਲ ਕੇ ਕੀ ਹੁੰਦਾ। ਪਰ ਕੁਛ ਘੰਟੇ ਪਹਿਲਾਂ ਸ਼ਾਇਦ ਤੁਸੀਂ ਵੀ ਉਹ ਬਿਆਨ ਪੜ੍ਹਿਆ ਹੋਣਾ, ਉਹ ਬਿਆਨ ਆਇਆ ਸੀਗਾ ਬੀਬੀ ਮੇਨਕਾ ਗਾਂਧੀ ਦਾ। ਉਹ ਕਹਿੰਦੀ ਸੀਗੀ ਕਿ ਚਾਹੇ ਜਿੰਨੀ ਮਰਜ਼ੀ ਪੁਰਾਣੀ ਘਟਨਾ ਹੋਵੇ ਰੇਪ ਦੀ ਜਾਂ EMC ਸ਼ੋਸ਼ਣ ਦੀ, ਤਾਂ FIR ਦਰਜ ਹੋਣਾ ਚਾਹੀਦਾ ਹੈ। FIR ਹੋ ਕੇ ਉਹਦੇ ਤੇ ਕੇਸ ਚੱਲਣਾ ਚਾਹੀਦਾ, ਚਾਹੇ ਜਦੋਂ ਮਰਜ਼ੀ ਦੀ ਪੁਰਾਣੀ ਘਟਨਾ ਹੋਵੇ। ਪਰ ਜਿਵੇਂ ਹੀ MJ ਅਕਬਰ ਦਾ ਨਾਂ ਆਇਆ, ਆਪਣੇ ਇੱਕ ਮੰਤਰੀ ਦਾ ਨਾਂ ਆਇਆ, ਉਹ ਬੀਬੀ ਸ਼ੋਰੀ ਹੋ ਗਈ ਆ, ਬੋਲੀ ਨਹੀਂ ਉਸ ਤੋਂ ਬਾਅਦ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਭਾਜਪਾ ਦੀ ਨਿਗਾਹ ਦੱਖਣ ਰਾਜਾਂ ਤੇ ਹੋਣ ਲੱਗੀ। ਦੇਖੋ ਦੱਖਣੀ ਰਾਜਾਂ ਵੱਲ ਇਹ ਤਾਂ ਝਾਕਦੇ ਪਏ ਆ ਕਿਉਂਕਿ ਉੱਤਰ ਚੋਂ ਐਤਕੀ ਇਹਨਾਂ ਨੂੰ ਇਹੋ ਜਿਹਾ ਉੱਤਰ ਨਹੀਂ ਮਿਲਣਾ ਜਿਹੋ ਜਿਹਾ ਉੱਤਰ ਇਹਨਾਂ ਨੂੰ ਪਿਛਲੀ ਦਫਾ ਮਿਲ ਗਿਆ ਸੀ। ਉੱਤਰ ਪ੍ਰਦੇਸ਼ ਦੇ ਵਿੱਚੋਂ ਤੇ ਤੁਹਾਨੂੰ ਪਤਾ ਹੀ ਉੱਤਰ ਕਾਫੀ ਵੱਡਾ ਮਿਲਿਆ ਸੀ ਇਹਨਾਂ ਨੂੰ। ਤਾਂ ਐਤਕੀ ਪਰਿਸਥਿਤੀਆਂ ਜਿਹੜੀਆਂ ਉਹ ਪ੍ਰਤੀਕੂਲ ਆ। ਹਾਲਾਤ ਜਦੋਂ ਅਨੁਕੂਲ ਨਹੀਂ ਹੁੰਦੇ ਫਿਰ ਬੰਦਾ ਜਿਹੜਾ ਹੱਥ ਪੈਰ ਮਾਰਦਾ ਹੀ ਹੈ, ਔਰ ਇੱਕ ਪਾਸੋਂ ਝਾਕਣਾ ਹੋਵੇ ਫਿਰ ਦੂਸਰਾ ਬਦਲ ਹੈ ਜਿਹੜਾ ਤਲਾਸ਼ ਕੇ ਰੱਖਿਆ ਜਾਂਦਾ ਹੈ। ਪਲਾਨੀ ਸਵਾਮੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਆ, ਮੋਦੀ ਸਾਹਿਬ ਹੋਰਾਂ ਦੀ, ਤਾਂ ਇਸ ਮੁਲਾਕਾਤ ਨੇ ਨਵੇਂ ਚਰਚੇ ਛੇੜ ਦਿੱਤੇ ਆ। ਕਿਉਂਕਿ ਦੇਖੋ ਇੱਧਰ ਉੱਤਰ ਦੇ ਵਿੱਚ ਬਹੁਤ ਸਾਰੀਆਂ ਸੀਟਾਂ, ਜੇ ਆਪਾਂ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਦੇਖੀਏ ਜਾਂ ਨਾਰਥਨ ਈਸਟ ਦੇ ਵਿੱਚ ਦੇਖੀਏ ਤਾਂ ਸੀਟਾਂ ਦੀ ਗਿਣਤੀ ਕਾਫੀ ਹੈ ਜਿਹੜੀ ਨਾ ਜਾ ਕੇ ਘੱਟ ਜਾਂਦੀ ਹੈ ਜਿਵੇਂ ਜਿਵੇਂ ਪਿੱਛੇ ਨੂੰ ਜਾਈ ਜਾਂਦਾ। ਤਾਂ ਜਿਹੜਾ ਦੱਖਣ ਆ ਉਹ ਇਹਦੀ ਭਰਪਾਈ ਕਰ ਸਕਦਾ ਕਿਉਂਕਿ ਉੱਥੇ 120 ਸੀਟਾਂ ਤੇ 120 ਸੀਟਾਂ ਦੇ ਵਿੱਚ ਹੁਣ ਤੱਕ ਭਾਜਪਾ ਨੂੰ ਉੱਥੇ ਜਿਹੜਾ 2014 ਦਾ ਰਿਜ਼ਲਟ ਦੇਖੀਏ ਤਾਂ ਕੁਛ ਵੀ ਹਾਸਲ ਨਹੀਂ ਹੋਇਆ, ਜਾਂ ਬਾਈ ਇਲੈਕਸ਼ਨ ਵੀ ਹੋਇਆ। ਉੱਥੇ ਇਹਨਾਂ ਦਾ ਖਾਤਾ ਜਿਹੜਾ ਬਿਲਕੁਲ ਸਾਫ਼ ਆ। ਇਹ ਹੁਣ ਯਤਨ ਕੀ ਕਰਦੇ ਪਏ ਕਿਉਂਕਿ AIADMK ਦੇ ਕੋਲ 37 ਸੀਟਾਂ ਸੀਗੀਆਂ ਪਿਛਲੀ ਦਫਾ, ਤਾਂ ਜਿਹੜੀ ਉਹ ਜੈ ਲਲਿਤਾ ਦੀ ਪਾਰਟੀ ਆ ਉਸ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਗੱਠਜੋੜ ਕਰਕੇ ਦੱਖਣ ਦੇ ਵਿੱਚ ਇਹ ਪੈਰ ਜਮਾਉਣ ਦਾ ਯਤਨ ਕਰਦੇ ਪਏ। ਪਲਾਨੀ ਸਵਾਮੀ ਨੇ ਮੁਲਾਕਾਤ ਤੋਂ ਬਾਅਦ ਜਿਸ ਤਰੀਕੇ ਦਾ ਰਿਸਪੌਂਸ ਦਿੱਤਾ, ਜਿਸ ਤਰੀਕੇ ਦਾ ਜਵਾਬ ਦਿੱਤਾ ਇਸ ਪ੍ਰਸ਼ਨ ਨੂੰ ਲੈ ਕੇ, ਤੇ ਉਹ ਵੀ ਕਾਫੀ ਸੰਭਾਵਨਾਵਾਂ ਭਰਪੂਰ ਹੈ। ਉਹ ਕਹਿੰਦਾ ਜੀ ਕਿ ਜਦੋਂ ਇਲੈਕਸ਼ਨ ਆਊਗਾ, ਜਦੋਂ ਅਲਾਇੰਸ ਦੀ ਗੱਲ ਚੱਲੂਗੀ ਉਦੋਂ ਫਿਰ ਦੇਖਾਂਗੇ। ਤਾਂ ਮਤਲਬ ਹੈ ਕਿ ਡਿਨਾਈ ਨਹੀਂ ਕੀਤਾ ਉਹਨੇ ਇਹਨਾਂ ਚੀਜ਼ਾਂ ਨੂੰ। ਸੋ ਜਿਸ ਜੈ ਲਲਿਤਾ ਨੇ ਇੱਕ ਵੋਟ ਤੇ ਇਹਨਾਂ ਦੀ ਸਰਕਾਰ ਡੇਗ ਦਿੱਤੀ ਸੀ 1999 ਵਾਜਪਾਈ ਸਰਕਾਰ, ਤਾਂ ਉਸ ਜੈ ਲਲਿਤਾ ਦੀ ਪਾਰਟੀ ਦੇ ਨਾਲ ਇਹਨਾਂ ਨੂੰ ਮਜਬੂਰੀ 'ਚ ਗੱਠਜੋੜ ਬਣਾਉਣਾ ਪੈ ਰਿਹਾ। ਕਿਉਂ? ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਰਾਜਾਂ ਦੇ ਵਿੱਚ ਵੈਸੇ ਨਤੀਜੇ ਇਹਨਾਂ ਨੂੰ ਨਹੀਂ ਮਿਲਣ ਦੀ ਆਸ ਜੈਸੇ ਪਿਛਲੀ ਦਫਾ ਮਿਲੇ ਸੀਗੇ। ਸੋ ਐਤਕੀ ਫਿਰ ਇਹਨਾਂ ਨੇ ਹੁਣ ਜਾ ਕੇ ਟੇਕ ਰੱਖ ਲਈ ਆ ਦੱਖਣੀ ਰਾਜਾਂ ਤੇ, ਜਿੱਥੋਂ ਹੁਣ ਤੱਕ ਇਹਨਾਂ ਨੂੰ ਦਗਾ ਹੀ ਮਿਲਦਾ ਹੈ। ਜੀ ਜੀ ਜੀ। ਅਸਤੀਫਾ ਦੇ ਕਹਿੰਦੇ ਅਸਤੀਫੇ ਦੇ ਚਰਚੇ ਮਗਰੋਂ ਜੀਕੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ, ਕਮੇਟੀ ਮੈਂਬਰ ਨੇ ਸੌਂਪੇ ਦਸਤਾਵੇਜ਼। ਮਨਜੀਤ ਸਿੰਘ ਜੀਕੇ ਦਾ ਅਸਤੀਫਾ ਅੱਜ ਤੜਕੇ ਸੂਰਜ ਚੜ੍ਹਦੇ ਨਾਲ ਹੀ ਚਰਚਾ ਦਾ ਵਿਸ਼ਾ ਬਣ ਗਿਆ। ਫਿਰ ਯਕਦਮ ਇਹਨਾਂ ਦੀਆਂ ਬਾਈਟਸ ਚੱਲਣ ਲੱਗ ਪਈਆਂ, ਕਹਿੰਦੇ ਜੀ ਕਿ ਮੈਂ ਅਸਤੀਫਾ ਨਹੀਂ ਦਿੱਤਾ ਜੀ, ਮੈਂ ਤੇ ਵੈਸੇ ਰੁਝੇਵੇਂ ਤੇ ਹਾਂ ਕਿਉਂਕਿ ਮੈਨੂੰ ਕੋਈ ਜ਼ਿਆਦਤੀ ਕੰਮ ਸੀਗਾ, ਮੈਂ ਬਾਹਰ ਜਾਣਾ ਸੀਗਾ, ਇਸ ਕਰਕੇ ਮੈਂ ਆਪਣੇ ਸਾਥੀ ਜਾਨੀ ਜਿਹੜਾ ਸਹਿ ਪ੍ਰਧਾਨ ਆ ਉਹਨੂੰ ਕੁਛ ਦਿਨਾਂ ਲਈ ਇਹ ਸਾਰੀ ਜ਼ਿੰਮੇਵਾਰੀ ਸੌਂਪ ਕੇ ਆਪ ਸੁਰਖਰੂ ਹੋ ਕੇ ਨਿਕਲ ਲਿਆ। ਤੇ ਨਾਲ ਮਨਜੀਤ ਸਿੰਘ ਜੀਕੇ ਨੇ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਭੇਤ ਭਰੀਆਂ ਜਿਹੀਆਂ ਕਹਿ ਦਿੱਤੀਆਂ, ਜਿੱਦਾਂ ਕਿਹਾ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ। ਇੱਕ ਦੂਸਰਾ ਇਹ ਕਿ ਪੀੜ੍ਹੀ ਦਾ ਗੈਪ ਆ ਗਿਆ, ਜਿਹਨੂੰ ਆਪਾਂ ਜਨਰੇਸ਼ਨ ਗੈਪ ਕਹਿੰਦੇ ਤਾਂ ਕਿ ਇੱਕ ਉਹ ਆ ਗਿਆ ਵਾ ਬਰਗਾੜੀ ਔਰ ਬਹਿਬਲ ਦਾ ਜਿਹੜਾ ਇੰਪੈਕਟ ਬਹੁਤ ਗਲਤ ਪਿਆ ਵਾ। ਪਾਰਟੀ ਦੇ ਨਤੀਜੇ ਜਿਹੜੇ 2017 ਵਾਲੇ ਆਏ ਆ ਉਹਨਾਂ ਨੇ ਤੇ ਬਿਲਕੁਲ ਵਿਹੜਾ ਹੀ ਧੋ ਕੇ ਰੱਖ ਦਿੱਤਾ ਉਹਨਾਂ ਘਟਨਾਵਾਂ ਨੇ ਸਾਡਾ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕਹਿ ਗਿਆ। ਨਾਲ ਦੂਸਰੇ ਪਾਸੇ ਕਹਿੰਦਾ ਕਿ ਮੈਂ ਦੇਖੋ ਪਾਰਟੀ ਨਹੀਂ ਛੱਡ ਕੇ ਜਾਊਂਗਾ, ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਲੋਕ ਇਹ ਮੰਨ ਕੇ ਚੱਲਦੇ ਪਏ ਕਿ ਮਨਜੀਤ ਸਿੰਘ ਜੀਕੇ ਦਾ ਅਸਤੀਫਾ ਹੋ ਚੁੱਕਾ। ਔਰ ਅਸਤੀਫਾ ਹੋਣ ਤੋਂ ਬਾਅਦ ਵੈਸੇ ਤੇ ਪਹਿਲਾਂ ਵੀ, ਕਿਉਂਕਿ ਇੱਕ ਇਹਨਾਂ ਦਾ ਹੀ ਟੋਨੀ ਕਮੇਟੀ ਦਾ ਮੈਂਬਰ ਹੈ ਗੁਰਮੀਤ ਸਿੰਘ ਸ਼ੰਟੀ, ਉਹਨੇ ਪਹਿਲਾਂ ਹੀ ਫੇਸਬੁੱਕ ਲਾਈਵ ਹੋ ਕੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਜੀਕੇ ਸਾਹਿਬ ਜਾਂ ਤੇ ਸ਼ਾਮੀ 7 ਵਜੇ ਤੱਕ ਅਸਤੀਫਾ ਦੇ ਜਾ, ਨਹੀਂ ਤੇ ਫਿਰ ਸਵੇਰੇ ਤੇਰੇ ਮੈਂ ਸਾਰੇ ਚਿੱਠੇ ਜਿਹੜੇ ਫੋਲ ਦੇਣੇ ਆ। ਸ਼ੰਟੀ ਕੌਣ ਆ? ਸ਼ੰਟੀ ਅਕਾਲੀ ਦਲ ਦਾ ਹੀ ਇੱਕ ਬੰਦਾ ਸੀਗਾ, ਬਾਅਦ ਦੇ ਵਿੱਚ ਉਹ ਚਲੇ ਗਿਆ ਸੀ ਭਾਰਤੀ ਜਨਤਾ ਪਾਰਟੀ। ਉੱਥੇ ਦਿੱਲੀ ਦੇ ਵਿੱਚ ਇੰਪੋਰਟ ਐਕਸਪੋਰਟ ਚੱਲਦਾ ਰਹਿੰਦਾ ਨਾ ਇਹਨਾਂ ਦਾ, ਅਕਾਲੀਆਂ ਦਾ ਤੇ ਭਾਰਤੀ ਜਨਤਾ ਪਾਰਟੀ ਵਾਲਾ, ਉਹ ਕੋਈ ਉੱਧਰੋਂ ਲੈ ਲੈਂਦੇ ਕੋਈ ਉੱਧਰੋਂ ਲੈ ਲੈਂਦੇ ਆ। ਤਾਂ
ਸ਼ੰਟੀ ਸਰ ਬਣ ਗਿਆ ਸੀ ਭਾਜਪਾ ਦਾ, ਹਾਲਾਂਕਿ ਕਮੇਟੀ ਮੈਂਬਰ ਹੈ। ਤਾਂ ਇਹਨੇ ਫਿਰ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਵੱਡੇ ਵੱਡੇ ਦੋਸ਼ ਹੈ ਜਿਹੜੇ ਉਹ ਮਨਜੀਤ ਸਿੰਘ ਜੀਕੇ ਤੇ ਦਸਤਾਵੇਜ਼ੀ ਸਬੂਤਾਂ ਰਾਹੀਂ ਲਾਏ ਆ। ਜਿੱਦਾਂ ਆਪਣੇ ਜਵਾਈ ਜਾਂ ਉਹਦੀ ਬੇਟੀ ਨੂੰ ਲਾਭ ਦਿੱਤਾ ਗਿਆ, ਇੱਕ 51 ਲੱਖ ਦਾ ਦਾਨ ਆਇਆ ਜਿਹੜਾ, ਉਹਦਾ ਵਾਊਚਰ ਸਮੇਤ ਇਹਨੇ ਸਬੂਤ ਦਿੱਤਾ। ਤਾਂ ਦੇਖੋ ਕਿ ਜਿਸ ਦਿਨ ਦਾਨ ਆਇਆ ਸੇਮ ਉਨਾ ਹੀ ਫਿਗਰ ਉਧਰੋਂ ਕਢਾਇਆ ਗਿਆ ਕਮੇਟੀ ਦੇ ਖਾਤੇ ਦੇ ਵਿੱਚ। ਇਹ ਦਰਸਾਇਆ ਗਿਆ ਕਿ ਸਾਰਾ ਜਿਹੜਾ ਪੈਸਾ ਉਹੀ ਪੈਸਾ ਜਿਹੜਾ ਉਹਨਾਂ ਸਿਮਿਲਰ ਫਿਗਰ ਵਾਲਾ ਪੈਸਾ ਸੀਗਾ ਦਾਨ ਵਾਲਾ, ਉਹਨਾਂ ਪੈਸਾ ਜਿਹੜਾ ਸੀਗਾ ਉਹ ਹੜਪ ਕਰ ਗਿਆ। ਸੋ ਇਸ ਤਰ੍ਹਾਂ ਦੇ ਦੋਸ਼ ਲੱਗੇ ਆ। ਕਾਫੀ ਕੁਛ ਆ, ਉਹ ਕਾਫੀ ਲੰਮੀ ਚੌੜੀ ਆ, 20-25 ਮਿੰਟ ਦੀ ਉਹਨਾਂ ਦੀ ਪ੍ਰੈਸ ਕਾਨਫਰੰਸ ਆ। ਜੇ ਕਿਸੇ ਨੇ ਦੇਖਣੀ ਹੋਵੇ ਸਾਰੇ ਦੀ ਸਾਰੇ ਟੋਟਲ ਜਿੰਨੇ ਦੋਸ਼ ਲੱਗੇ ਆ ਉਹ ਮੇਰੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦੇ ਹੋ। ਉੱਥੇ ਸਾਰੀਆਂ ਪ੍ਰੈਸ ਕਾਨਫਰੰਸਾਂ 2-3 ਪਈਆਂ ਹੋਈਆਂ ਨੇ। ਸੋ ਕਾਫੀ ਵੱਡੇ ਦੋਸ਼ ਲੱਗੇ ਆ। ਪਰ ਕਮਾਲ ਦੀ ਗੱਲ ਆ ਕਿ ਅਸਤੀਫੇ ਦੀ ਖਬਰ ਆਈ ਤੇ ਮਨਜੀਤ ਸਿੰਘ ਜੀਕੇ ਝੱਟ ਕੈਮਰਿਆਂ ਦੇ ਸਾਹਮਣੇ ਆ ਗਿਆ। ਤੇ ਜਦੋਂ ਇਹ ਦੋਸ਼ ਲੱਗਿਆ ਨੂੰ ਤੁਸੀਂ ਲਾ ਲਓ ਹਿਸਾਬ ਕਿ 9 ਘੰਟੇ ਹੋ ਗਏ ਆ। ਮੈਂ ਦੇਖਦਾ ਰਿਹਾ, ਫਰੋਲਦਾ ਰਿਹਾ, ਵੈਬਸਾਈਟਾਂ ਵੀ, ਨਿਊਜ਼ ਚੈਨਲ ਵੀ, ਹੁਣ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਮਨਜੀਤ ਸਿੰਘ ਜੀਕੇ ਦਾ। ਮਨਜੀਤ ਸਿੰਘ ਜੀਕੇ ਦੇ ਦੰਦ ਹੀ ਜੁੜ ਗਿਆ, ਜਿਹੜਾ ਝੱਟ ਫੱਟ ਟਵੀਟ ਕਰ ਦਿੰਦਾ, ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰ ਦਿੰਦਾ, ਹੋਰ ਨਹੀਂ ਸਰਦਾ ਤੇ ਫੇਸਬੁੱਕ ਤੇ ਲਾਈਵ ਹੋ ਕੇ ਲਾਲਾ ਕਰ ਦਿੰਦਾ। ਉਹ ਮਨਜੀਤ ਸਿੰਘ ਜੀਕੇ ਉਹਨਾਂ ਦੋਸ਼ਾਂ ਤੋਂ ਬਾਅਦ ਛੁੱਟੀ ਕਰ ਗਿਆ। ਹੁਣ ਇਹ ਦੇਖਣਾ ਹੋਏਗਾ ਕਿ ਪਾਰਟੀ ਪੱਧਰ ਤੇ ਜਾਂ ਮਨਜੀਤ ਸਿੰਘ ਜੀਕੇ ਦੇ ਵਿਅਕਤੀਗਤ ਪੱਧਰ ਤੇ ਕੋਈ ਪ੍ਰਤੀਕਰਮ ਆਉਂਦਾ ਹੈ ਜਾਂ ਫਿਰ ਖਾਮੋਸ਼ੀ ਛਾ ਜਾਂਦੀ ਹੈ। ਖਾਮੋਸ਼ੀ ਨਹੀਂ, ਮੇਰੇ ਖਿਆਲ ਦੇ ਨਾਲ ਨਮੋਸ਼ੀ ਵੀ ਛਾ ਜਾਊਗੀ। ਔਰ ਅਸਤੀਫੇ ਦਾ ਫਿਰ ਅਸਲ ਕਾਰਨ ਇਹ ਵੀ ਹੋ ਸਕਦਾ ਕਿਉਂਕਿ ਮਨਜਿੰਦਰ ਸਿੰਘ ਸਰਸਾ ਦੇ ਨਾਲ ਵੀ ਇਹਦਾ 36 ਦਾ ਅੰਕੜਾ ਚੱਲਦਾ ਪਿਆ ਸੀਗਾ, ਸ਼ੰਟੀ ਹੋਰਾਂ ਨਾਲ ਵੀ ਚੱਲਦਾ ਪਿਆ ਸੀਗਾ, ਤੇ ਨਾਲ ਇਹ ਚੀਜ਼ਾਂ ਜਿਹੜੀਆਂ ਜੁੜ ਗਈਆਂ ਨੇ। ਤੇ ਫਿਰ ਤੁਹਾਨੂੰ ਪਤਾ ਬਾਕੀ US ਦੇ ਵਿੱਚ ਜੋ ਹੋਇਆ, ਮਹਾਰਾਸ਼ਟਰ ਦੇ ਵਿੱਚ ਹੋਇਆ, ਇਹ ਸਾਰੀਆਂ ਚੀਜ਼ਾਂ ਨੇ ਕਾਫੀ ਇੱਥੇ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਰੱਖਿਆ। ਹਾਲਾਂਕਿ ਇਹ ਮੰਨਦੇ ਨਹੀਂ ਪਏ, ਕਹਿੰਦੇ ਕਿ ਨਹੀਂ ਮੈਂ ਅਸਥਾਈ ਤੌਰ ਤੇ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਪਰੇ ਕੀਤਾ। ਪਰ ਇੱਕ ਚੀਜ਼ ਜਿਹੜੀ ਉਹ ਸੋਚਣ ਵਾਲੀ ਆ, ਇਹ ਕਹਿੰਦੇ ਆ ਕਿ ਮੈਂ ਰਜੇਵੇਂ ਕਰਕੇ 10-15 ਦਿਨ ਪਾਸੇ ਚੱਲੇ, ਇਸ ਕਰਕੇ ਜ਼ਿੰਮੇਵਾਰੀ ਸੌਂਪ ਚੱਲਿਆ। ਤੇ ਜਦੋਂ ਇਹ USA 'ਚ ਜਾਂਦੇ ਆ ਇੰਨੇ ਦਿਨਾਂ ਵਾਸਤੇ, ਉਹ ਜ਼ਿੰਮੇਵਾਰੀ ਕਿਉਂ ਨਹੀਂ ਸੌਂਪ ਕੇ ਗਏ? ਇਹ ਬਹੁਤ ਵੱਡਾ ਪ੍ਰਸ਼ਨ। ਬਿਲਕੁਲ, ਮੈਨੂੰ ਲੱਗਦਾ ਜਾਂ ਤਾਂ ਫਿਰ ਇੱਦਾਂ ਹੈ ਵੀ ਹੁਣ ਬਾਹਰਲੇ ਟੂਰ ਜਿਹੜੇ ਦੁਬਾਰਾ ਨਵੇਂ ਆ ਰਹੇ ਨੇ ਵੀ ਉਹਦੇ ਵਿੱਚ ਬਚਾ ਰਹੂਗਾ ਵੀ ਨਹੀਂ ਜੀ ਮੈਂ ਤਾਂ ਉਹਦੇ ਅਹੁਦੇ 'ਤੇ ਨਹੀਂ ਹੈਗਾ, ਕਿਉਂਕਿ ਜਿਹੜੀ ਆ ਮੁਖਾਲਫਤ ਤਾਂ ਇਹਨਾਂ ਦੀ ਜਿਹੜੀ ਆ ਹੋ ਹੀ ਰਹੀ ਆ। ਸੋ ਦੇਖਦੇ ਹਾਂ ਇਹਦੇ ਵਿੱਚ ਹੋਰ ਵੀ ਕੀ ਕੁਛ ਜਿਹੜਾ ਨਿਕਲ ਕੇ ਆਉਂਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਕਹਿੰਦੇ ਸਾਬਕਾ ਅਕਾਲੀ ਮੰਤਰੀ ਫਲੌਰ ਤੇ ਪੁੱਤਰ ਤੇ 9 ਹੋਰਨਾਂ ਵਿਰੁੱਧ ਦੋਸ਼ ਆਇਦ। ਦੇਖੋ ਉਹੀ ਹੈ ਡਰਗ ਰੈਕਟ ਜਿਹੜਾ ਕਿ ਬੜੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਪਿਆ, ਉਹਦੇ ਵਿੱਚ ਇਹ ਸਾਰੇ ਦੋਸ਼ ਹੈ ਜਿਹੜੇ ਆਇਦ ਹੋ ਗਏ ਆ। ਪਰ ਇਹ ਮਨੀ ਲਾਂਡਰਿੰਗ ਦਾ ਮਾਮਲਾ ਜਿਹੜਾ, ਕਿਉਂਕਿ ਇੱਕ ਤੇ ਡਰਗ ਦਾ ਮਾਮਲਾ ਹੈ, ਦੋ ਚੀਜ਼ਾਂ ਅਲੱਗ-ਅਲੱਗ ਨੇ। ਇੱਕ ਡਰਗ ਦਾ ਕੇਸ ਚੱਲਦਾ, ਇੱਕ ਮਨੀ ਲਾਂਡਰਿੰਗ ਦਾ ਕੇਸ ਚੱਲਦਾ। ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਇਹ 11 ਜਣਿਆਂ ਤੇ ਦੋਸ਼ ਜਿਹੜੇ ਆ ਉਹ ਐਡ ਹੋਏ ਆ। ਇਹਦੇ ਵਿੱਚ ਕਿਹੜੇ ਬੰਦੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿਨ੍ਹਾਂ ਤੇ ਇਹ ਚਾਰਜਸ ਫਰੇਮ ਹੋ ਗਿਆ। ਚਾਰਜਸ ਫਰੇਮ ਦਾ ਮਤਲਬ ਕੀ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸ ਦੇਵਾਂ ਮਾੜਾ ਜਿਹਾ। ਚਾਰਜਸ ਫਰੇਮ ਦਾ ਮਤਲਬ ਇਹ ਹੁੰਦਾ ਕਿ ਇਸ ਤੋਂ ਬਾਅਦ ਤੁਹਾਨੂੰ ਟ੍ਰਾਇਲ ਫੇਸ ਕਰਨਾ ਪਵੇਗਾ, ਤੁਹਾਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ ਪਵੇਗਾ, ਨਹੀਂ ਤੇ ਸਜ਼ਾ ਤੁਹਾਡੀ ਜਿਹੜੀ ਹੈ ਉਹ ਝੋਲੀ 'ਚ ਆ ਡੇਗੇਗੀ। ਸੋ ਇਹ ਹੁੰਦਾ ਚਾਰਜਸ ਫਰੇਮ ਦਾ ਫੰਡਾ। ਇਹਦੇ ਵਿੱਚ ਹੁਣ ਕਿਹੜੇ ਬੰਦਿਆਂ ਦੇ ਖਿਲਾਫ ਚਾਰਜਸ ਫਰੇਮ ਹੋਇਆ, ਉਹ ਹੈ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਲੌਰ, ਉਹਦਾ ਮੁੰਡਾ ਜਿਹੜਾ ਦਮਨਵੀਰ ਸਿੰਘ, ਇਸ ਤੋਂ ਇਲਾਵਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਿਹੜਾ ਹੁੰਦਾ ਸੀ ਅਵਿਨਾਸ਼ ਚੰਦਰ, ਉਹ ਵੀ ਅਕਾਲੀਆਂ ਦਾ ਸੀਗਾ, ਉਹਦੇ ਖਿਲਾਫ। ਔਰ ਇਸ ਤੋਂ ਇਲਾਵਾ ਜਗਜੀਤ ਚਾਹਲ ਦੇ ਖਿਲਾਫ, ਉਹਦਾ ਲੁਧਿਆਣੇ 'ਚ ਰਹਿੰਦਾ ਇੱਕ ਭਰਾ ਹੈ ਪਰਮਜੀਤ ਚਾਹਲ, ਉਹਦੇ ਖਿਲਾਫ। ਜਗਜੀਤ ਚਾਹਲ ਦੀ ਪਤਨੀ ਹੈ ਇੰਦਰਜੀਤ ਕੌਰ, ਉਹਦੇ ਖਿਲਾਫ। ਇੱਕ ਚਾਹਲ ਦਾ ਕੋਈ ਦਵਾ ਨਿਰਮਾਣ ਕੰਪਨੀ ਦਾ ਮੈਨੇਜਰ ਸੀਗਾ ਦਵਿੰਦਰ ਸ਼ਰਮਾ, ਉਹਦੇ ਖਿਲਾਫ ਵੀ ਹੋਇਆ। ਸਚਿਨ ਸਰਦਾਨਾ, ਸੁਨੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਉਹਨਾਂ ਦੀ ਪਤਨੀ ਕੈਲਾਸ਼ ਸਰਦਾਨਾ, ਸਚਿਨ ਸਰਦਾਨਾ ਦੀ ਪਤਨੀ ਰਸ਼ਮੀ ਸਰਦਾਨਾ, ਇਹਨਾਂ ਦੇ ਖਿਲਾਫ ਆ। ਸਰਦਾਨਾ ਫੈਮਿਲੀ ਤੇ ਸਾਰੀ ਆ ਗਈ ਮੇਰੇ ਖਿਆਲ ਦੇ ਨਾਲ ਨਾ, ਬਾਕੀ ਸਾਰੇ ਆ ਗਏ। ਸੋ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਦੋਸ਼ ਜਿਹੜੇ ਆ ਐਡ ਹੋ ਗਿਆ। ਇੱਕ ਚੀਜ਼ ਅੱਜ ਫਿਰ ਇੱਕ ਵੱਖਰੀ ਵਾਪਰੀ ਆ, ਉਹ ਇਹ ਆ ਕਿ ਨਰਿੰਦਰ ਸਿੰਘ ਨੇ ਫਿਰ ਜਾ ਕੇ ਗੱਲ ਕਹੀ ਆ ਕਿ ਮਜੀਠੀਆ ਨੇ ਇਸ ਮਾਮਲੇ ਦੇ ਵਿੱਚ ਸਾਨੂੰ ਸਹਿਯੋਗ ਨਹੀਂ ਕੀਤਾ। ਹੁਣ ਨਿਰੰਜਨ ਸਿੰਘ ਦੀ ਗਵਾਹੀ ਕਿਵੇਂ ਹੋਊਗੀ ਇਹ ਵੀ ਇੱਕ ਸਵਾਲ ਹੈ, ਕਿਉਂਕਿ ਉਹਨਾਂ ਨੇ ਤੇ ਅਸਤੀਫਾ ਦੇ ਦਿੱਤਾ। ਹੁੰਦਾ ਇਹ ਆ ਕਿ ਜੇ ਕੋਈ ਭਾਵੇਂ ਰਿਟਾਇਰ ਵੀ ਹੋ ਜਾਵੇ ਆਈਓ ਜਿਹੜਾ ਇਨਵੈਸਟੀਗੇਟਿਵ ਅਫਸਰ ਹੁੰਦਾ, ਜੇ ਉਹ ਰਿਟਾਇਰ ਵੀ ਹੋ ਜਾਵੇ, ਅਸਤੀਫਾ ਵੀ ਦੇ ਜਾਵੇ,
ਉਹਦਾ ਫਰਕ ਨਹੀਂ ਪੈਂਦਾ, ਕਿਉਂਕਿ ਉਹਦੀ ਸ਼ਹਾਦਤ ਜਿਹੜੀ ਆ ਉਹ ਹੋਣੀ ਹੁੰਦੀ ਹੈ, ਗਵਾਹੀ ਉਹ ਚੱਲਦੀ ਰਹਿਣੀ ਹੈ। ਤਾਂ ਜਿੰਨਾ ਚਿਰ ਇਹ ਕੇਸ ਚੱਲੂਗਾ ਨਿਰੰਜਨ ਸਿੰਘ ਦੀ ਗਵਾਹੀ ਚੱਲਣੀ ਹੈ, ਅਸਤੀਫਾ ਮਨਜ਼ੂਰ ਹੋਵੇ ਚਾਹੇ ਨਾ ਮਨਜ਼ੂਰ ਹੋਵੇ। ਪਰ ਇੱਕ ਚੀਜ਼ ਉੱਥੇ ਹੋਰ ਵੀ ਦਿਲਚਸਪ ਵਾਪਰੀ ਆ ਕਿ ਜਿਹੜਾ ਡਰੱਗ ਵਾਲਾ ਮਾਮਲਾ ਉਹਦੇ ਵਿੱਚ ਇੱਕ ਸਵਾਲ ਉੱਠਿਆ, ਕਿਉਂਕਿ ਇਹਨਾਂ ਨੇ ਈਡੀ ਵਾਲਿਆਂ ਨੇ ਔਰ ਪੰਜਾਬ ਪੁਲਿਸ ਵਾਲਿਆਂ ਨੇ ਕਹਾਣੀ ਇਹ ਬਣਾਈ ਸੀਗੀ ਕਿ ਕੈਨੇਡਾ ਤੱਕ ਡਰੱਗ ਦਾ ਧੰਦਾ ਹੁੰਦਾ ਸੀਗਾ। ਇਹ ਜਿਹੜਾ ਰੈਕਟ ਸੀਗਾ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਫੈਲਿਆ ਹੋਇਆ ਸੀਗਾ। ਇਹਨਾਂ ਨੇ ਇਹ ਕਹਾਣੀ ਘੜੀ ਸੀਗੀ, ਪਰ ਜਦੋਂ ਉੱਥੇ ਕ੍ਰਾਸ ਐਗਜ਼ਾਮਨ ਹੋਇਆ, ਦੁਵੱਲੀ ਬਹਿਸ ਹੋਈ, ਦੁਵੱਲਾ ਸਵਾਲ ਜਵਾਬ ਹੋਇਆ, ਉਹਨਾਂ ਨੇ ਪੁੱਛਿਆ ਕਿ ਭਾਈ ਇਹ ਜਿਹੜਾ ਜਾਂਦਾ ਸੀਗਾ ਤਾਂ ਆਵਾਜਾਈ ਦਾ ਮਾਰਗ ਔਰ ਆਵਾਜਾਈ ਦਾ ਸਾਧਨ ਕੀ ਸੀਗਾ, ਉਹ ਦੱਸ ਦਿਓ ਜ਼ਰਾ। ਤਾਂ ਇਹ ਦੱਸਦੇ ਆ ਕਿ ਦੋਨੇ ਹੀ ਏਜੰਸੀਆਂ ਉੱਥੇ ਜਾ ਕੇ ਚੁੱਪ ਕਰਕੇ ਖੜੀਆਂ ਰਹੀਆਂ, ਮੂਕ ਦਰਸ਼ਕ ਬਣ ਕੇ, ਇਹ ਨਹੀਂ ਦੱਸ ਸਕਦੀ ਕਿ ਇਸ ਜ਼ਰੀਏ ਇਹ ਜਿਹੜਾ ਮਾਲ ਸੀਗਾ, ਜਿਹੜਾ ਸਮਾਨ ਸੀਗਾ, ਜ਼ਹਿਰੀਲਾ ਸਮਾਨ ਕਿਸ ਜ਼ਰੀਏ ਪਹੁੰਚਦਾ ਸੀ, ਸਮੁੰਦਰੀ ਜਹਾਜ਼ਾਂ ਰਾਹੀਂ, ਹਵਾਈ ਜਹਾਜ਼ਾਂ ਰਾਹੀਂ, ਜਾਂ ਕੋਈ ਸਾਈਕਲ ਤੇ ਲੱਦ ਕੇ ਜੀ ਕੈਨੇਡਾ ਛੱਡ ਆਉਂਦਾ ਸੀਗਾ, ਇਹ ਦੱਸ ਹੀ ਨਹੀਂ ਸਕਦਾ। ਜੀ 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 ਅਗਲੀ ਗੱਲ ਦੇ ਉੱਤੇ ਨਜ਼ਰ ਮਾਰਦੇ ਹਾਂ। ਕਹਿੰਦੇ ਸਿੱਖਿਆ ਮੰਤਰੀ ਦੀ ਸਖਤੀ ਮਗਰੋਂ ਅਧਿਆਪਕਾਂ ਦੇ ਹੱਕ 'ਚ ਡਟੀ ਆਪ। ਇਹ ਸਿੱਖਿਆ ਮੰਤਰੀ ਤੇ ਆਪ ਸਿੱਖਿਆ ਤੋਂ ਵਾਂਝਾ ਹੋਇਆ ਫਿਰਦਾ ਮੇਰੇ ਖਿਆਲ ਦੇ ਨਾਲ, ਜਿਸ ਤਰੀਕੇ ਨਾਲ ਕੰਮ ਕਰਦਾ ਪਿਆ। ਇਹਨੇ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਸੰਕਟ ਹੀ ਖੜਾ ਕਰਕੇ ਰੱਖ ਦਿੱਤਾ ਸਿੱਖਿਆ ਸਿਸਟਮ ਦੇ ਵਿੱਚ। ਦੇਖੋ, ਇਹਨਾਂ ਨੇ ਮਾਸਟਰਾਂ ਨੂੰ ਕਿਹਾ, ਅਧਿਆਪਕਾਂ ਨੂੰ ਕਿਹਾ ਕਿ ਭਾਈ ਤੁਸੀਂ ਜੇ ਰੈਗੂਲਰ ਹੋਣਾ ਹੈ ਤਾਂ ਜਿਹੜੀ 45,000 46,000 ਤੁਹਾਡੀ ਤਨਖਾਹ ਆ, ਉਹਦੇ 'ਚ 60-65% ਕਟੌਤੀ ਕਰਕੇ ਤੁਹਾਨੂੰ ਅਸੀਂ 15,000 ਤੇ ਲੈ ਆਵਾਂਗੇ, ਰੈਗੂਲਰ ਕਰ ਲਵਾਂਗੇ। ਉਸ ਤੋਂ ਬਾਅਦ ਰੂਲ ਸੁੱਕ ਗਿਆ। ਹੁਣ ਦੇਖੋ, ਅੱਗੇ ਵੀ ਸ਼ਾਇਦ ਆਪਾਂ ਇਹ ਗੱਲ ਕੀਤੀ ਆ ਕਿ ਮੰਨ ਲਓ ਕੋਈ ਵੀ ਬੰਦਾ, ਇੱਕ ਤਰ੍ਹਾਂ ਨਾਲ ਅਰਥਚਾਰੇ ਦਾ ਵੀ ਇਹ ਸਿਧਾਂਤ ਆ, ਆਰਥਿਕਤਾ ਦਾ ਵੀ ਸਿਧਾਂਤ ਆ ਕਿ ਜੇ ਤੁਹਾਡੀ ਆਮਦਨ ਘਟਦੀ ਹੈ ਤਾਂ ਖਰਚਾ ਨਹੀਂ ਘਟਦਾ ਨਾ। ਇਹ ਬੜਾ ਬੇਸਿਕ ਜਿਹਾ ਸਿਧਾਂਤ ਆ ਕਿ ਜੇ ਤੁਹਾਡੀ ਆਮਦਨ ਘਟ ਜਾਂਦੀ ਹੈ ਤੁਹਾਡਾ ਖਰਚਾ ਨਹੀਂ ਘਟਦਾ। ਤੇ ਮੰਨ ਲਓ ਜਿਹੜੇ ਬੰਦੇ ਅੱਜ 45,000 46,000 ਤੇ ਜੋਬ ਕਰਦੇ ਆ, ਯਕਦਮ ਉਹ 15,000 ਤੇ ਆ ਜਾਣਗੇ ਤਾਂ ਉਹਨਾਂ ਦਾ ਜੀਵਨ ਚੱਕਰ ਹੈ ਜਿਹੜਾ ਉਲਟ ਪੁਲਟ ਹੋ ਜਾਊਗਾ। ਤਾਂ ਇਹ ਕਹਿੰਦੇ ਆ ਕਿ ਤੁਸੀਂ ਇਹ ਫੰਡ ਅਪਣਾਓ, ਤੁਹਾਨੂੰ ਰੈਗੂਲਰ ਕਰ ਲਾਂਗੇ। ਹਾਲਾਂਕਿ ਉਹ 10-10 ਸਾਲ ਤੋਂ ਨੇ, ਇਹ ਕਹਿੰਦੇ ਪ੍ਰੋਬੇਸ਼ਨ ਪੀਰੀਅਡ 'ਚ ਆ ਜਾਓ, 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਦੇਵਾਂਗੇ। ਤੇ ਉਹ ਰੋਜ਼ ਕਰਦੇ ਪਏ ਸੀਗੇ। ਉਹਨਾਂ ਨੇ ਪਟਿਆਲੇ ਦੇ ਵਿੱਚ ਧਰਨਾ ਲਾ ਦਿੱਤਾ, ਕਿਉਂਕਿ ਪਟਿਆਲਾ ਸ਼ਾਹੀ ਸ਼ਹਿਰ ਆ, ਨਵਾਬਾਂ ਦਾ ਸ਼ਹਿਰ, ਰਾਜਾਂ ਦਾ ਸ਼ਹਿਰ, ਬਾਗਾਂ ਦਾ ਸ਼ਹਿਰ। ਤਾਂ ਉਹ ਜਿਹੜਾ ਧਰਨਾ ਸੀਗਾ ਉਹ ਕਾਫੀ ਆਲੋਚਨਾਤਮਕ ਬਣਿਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਵਾਰਨਿੰਗ ਦਿੱਤੀ। ਵਾਰਨਿੰਗ ਤੋਂ ਬਾਅਦ ਫਿਰ ਇਹਨਾਂ ਨੇ ਚੰਨ ਚਾੜ ਦਿੱਤਾ। 5 ਬੰਦੇ ਆ ਜਿਹੜੇ ਇਹਨਾਂ ਦੇ ਖਾਸ ਆਗੂ ਸੀ ਅਧਿਆਪਕ ਯੂਨੀਅਨ ਦੇ, ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਉਸ ਤੋਂ ਬਾਅਦ ਹੋਇਆ ਕੀ ਆ ਕਿ ਅਧਿਆਪਕ ਜਿਹੜੇ ਉਹ ਸੜਕਾਂ ਤੇ ਆ ਗਏ ਆ। ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਸਪੋਰਟ ਦੇਣ ਦਾ ਮੇਰੇ ਖਿਆਲ ਦੇ ਨਾਲ ਐਲਾਨ ਕਰ ਦਿੱਤਾ। ਪਰ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਕਿ ਇਹ ਜਿਹੜਾ ਸਾਰਾ ਕੁਛ ਚੱਲਦਾ ਪਿਆ, ਚਾਹੇ ਉਹਦੇ 'ਚ ਆਮ ਆਦਮੀ ਪਾਰਟੀ ਸਪੋਰਟ ਕਰਦੀ ਪਈ ਆ, ਚਾਹੇ ਕੋਈ ਵੀ ਸਪੋਰਟ ਹੋਰ ਕਰਦਾ ਪਿਆ, ਸਿਆਸੀ ਤੌਰ ਤੇ ਉਹਨਾਂ ਦੇ ਹੱਕ ਵੀ ਬਣਦੇ ਆ, ਉਹਨਾਂ ਨੂੰ ਆਜ਼ਾਦੀ ਵੀ ਰਾਜਨੀਤੀ ਕਰੀ ਜਾਂਦੀ, ਪਰ ਸਾਰਾ ਕੁਛ ਜਿਹੜਾ ਚੱਲਦਾ ਪਿਆ ਉਹਦਾ ਸਿੱਖਿਆ ਤੇ ਉਲਟਾ ਅਸਰ ਪਊਗਾ। ਇਹ ਕਹਿੰਦੇ ਆ ਜੀ ਕਿ ਇਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਜਾ ਕੇ ਪੜ੍ਹਾਓ, ਅਸੀਂ ਸਿੱਖਿਆ ਤੇ ਅਸਰ ਨਹੀਂ ਪੈਣ ਦੇਣਾ। ਪਰ ਜਿਹੜਾ ਕੁਛ ਚੱਲਦਾ ਪਿਆ, ਜਿਹੜੀ ਗੁੰਝਲ ਇਹਨਾਂ ਨੇ ਪਾ ਦਿੱਤੀ ਆ, ਇਹਦੇ ਨਾਲ ਕੀ ਸਿੱਖਿਆ ਦਾ ਹੁਣ ਫਾਇਦਾ ਹੋਊਗਾ? ਕਿਉਂਕਿ ਮਾਸਟਰ ਤੇ ਜਿਹੜੇ ਉਹ ਸਗੋਂ ਸੜਕਾਂ ਤੇ ਆ ਗਏ, ਕਿਉਂਕਿ ਉਹਨਾਂ ਦੇ ਆਗੂ ਆ ਜਿਹੜੇ ਉਹ ਇਹਨਾਂ ਨੇ ਬਰਤਰਫ ਕਰ ਦਿੱਤੇ ਆ। ਪਤਾ ਨਹੀਂ ਹੁਣ ਅੱਗੇ ਚੱਲ ਕੇ ਕੀ ਹੋਊਗਾ। ਵੈਸੇ ਮੈਨੂੰ ਤੇ ਸੁਣਨ ਦੇ ਵਿੱਚ ਇਹ ਵੀ ਮਿਲਿਆ ਕਿ ਸਕੂਲ ਵੀ ਜਿਹੜੇ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਜਾਂ ਵੱਡੀਆਂ ਸੰਸਥਾਵਾਂ, ਜਿਹੜੀਆਂ ਨਿੱਜੀ ਸੰਸਥਾਵਾਂ, NGO ਵਗੈਰਾ, ਉਹਨਾਂ ਨੂੰ ਵੀ ਸੌਂਪ ਸਕਦੇ ਆ। ਕਿਉਂਕਿ ਆਦੇਸ਼ ਜਾਰੀ ਹੋਇਆ, ਹੁਕਮ ਜਾਰੀ ਹੋਇਆ ਕਿ ਆਪਣੇ ਇਲਾਕੇ 'ਚੋਂ 4-4 ਸਕੂਲ ਲੱਭੋ, 4-4 ਸਕੂਲ ਲੱਭੋ, ਇਸ ਤਰ੍ਹਾਂ ਦੇ ਸਕੂਲ ਲੱਭੋ ਜਿਹੜੇ ਬਿਲਕੁਲ ਖਸਤਾ ਹਾਲ, ਕਿਉਂਕਿ ਇਹਨਾਂ ਦੀ ਆਪਾਂ ਨੁਹਾਰ ਜਿਹੜੀ ਆ ਉਹ ਸੰਵਾਰਨੀ। ਤਾਂ ਇਸ ਮਾਮਲੇ ਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਆ ਜਿਹੜੇ ਡਾਇਰੈਕਟਰ, ਉਹ ਵੀ ਕਿਤੇ ਨਾ ਕਿਤੇ ਆਲੋਚਨਾ ਦਾ ਸ਼ਿਕਾਰ ਹੋਣ ਡਏ ਆ, ਕਿਉਂਕਿ ਹਰੇਕ ਬੰਦਾ ਪਰਫੈਕਟ ਨਹੀਂ ਹੁੰਦਾ। ਅਫਸਰਸ਼ਾਹੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਵਜੂਦ ਆ, ਪਰ ਜਿਸ ਤਰੀਕੇ ਦਾ ਸਿੱਖਿਆ ਖੇਤਰ ਦੇ ਵਿੱਚ ਉਹ ਕੰਮਕਾਰ ਕਰਦੇ ਪਏ ਆ, ਉਹਨਾਂ ਦੇ ਕੰਮਕਾਰ ਦੇ ਕਰਨ ਨੂੰ ਲੈ ਕੇ ਜਿਹੜਾ ਢੰਗ ਆ ਉਹ ਕਾਫੀ ਜ਼ਿਆਦਾ ਜਿਹੜਾ ਇਸ ਸਮੇਂ ਕ੍ਰਿਟਿਸਿਜ਼ਮ ਦਾ ਉਹ ਸ਼ਿਕਾਰ ਹੋਇਆ ਪਿਆ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹ ਕਾਰਗਰ ਢੰਗ ਦੇ ਨਾਲ ਲਾਗੂ ਤੇ ਕੀ ਹੋਣੀਆਂ, ਬਲਕਿ ਉਲਟ ਰਿਐਕਟ ਕਰਦੀਆਂ ਪਈਆਂ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਸਰਕਾਰੀ ਮੁਲਾਜ਼ਮਾਂ ਦੇ ਗਲ ਪਾਇਆ ਪਰਾਲੀ ਸਾੜਨ ਦਾ ਮੁੱਦਾ। ਦੇਖੋ, ਅਸਲ ਮੁੱਦਾ ਤੇ ਆਹ ਹੀ ਆ, ਰੈਲੀਆਂ ਤੇ ਇਸ ਮੁੱਦੇ ਤੇ ਹੋਣੀਆਂ ਚਾਹੀਦੀਆਂ ਸੀ, ਡਿਸਕਸ਼ਨਾਂ ਤੇ ਇਸ ਮੁੱਦੇ ਤੇ ਚੱਲਣੀਆਂ ਚਾਹੀਦੀਆਂ ਸੀਗੀਆਂ। ਤੇ ਉਹ ਕਰਨ ਕੀ ਰਿਹਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ।
ਜਿਸ ਤਰੀਕੇ ਨਾਲ ਇਹ ਲਿਫਾਫਿਆਂ 'ਚ ਵਲੇਟ ਕੇ ਝੂਠ ਸੁੱਟੀ ਜਾਂਦੇ ਆ, ਪਰ ਦੂਸਰੇ ਜਿਹੜੇ ਅਸਲ ਮੁੱਦੇ ਆ ਉਹ ਇਹਨਾਂ ਝੂਠਾਂ ਦੇ ਪਰਛਾਵੇਂ ਹੇਠ ਲੁਕ ਗਿਆ। ਮਸਲਨ ਸਭ ਤੋਂ ਵੱਡਾ ਇਸ ਸਮੇਂ ਮੁੱਦਾ ਪਰਾਲੀ ਦਾ, ਕਿਉਂਕਿ ਪੰਜਾਬ ਦੇ ਸਿਰ ਤੇ ਵਿਪਤਾ ਆ ਗਈ ਆ। ਕਿਸਾਨ ਕਹਿੰਦੇ ਆ ਕਿ ਸਾਡੇ ਕੋਲ ਕੋਈ ਚਾਰਾ ਨਹੀਂ, ਅਸੀਂ ਅੱਧਾ ਲਾਉਣਗੇ ਲਾਉਣ। ਉਹ ਲਾਮਬੰਦ ਹੋਣ ਡਿਆ, ਉਹ ਕਹਿੰਦੇ ਅੱਗਾ ਲਾਵਾਂਗੇ, ਤੁਸੀਂ ਆਓ। ਇੱਕ ਦਿਨ ਪਟਵਾਰੀ ਕਿਤੇ ਗਿਆ ਸੀਗਾ ਕਿਸੇ ਦੇ ਦੇਖਣ ਕਿ ਕਿਹੜੇ ਕਿਹੜੇ ਖੇਤਾਂ 'ਚ ਅੱਗ ਲੱਗੀ ਆ, ਉਹਨਾਂ ਨੇ ਉੱਥੇ ਬੰਨ ਲਿਆ, ਕਹਿੰਦੇ ਆ ਜਾ ਤੈਨੂੰ ਅੱਗ ਸਿਖਾਉਣੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਇਹ ਅੱਗੇ ਵੀ ਜਾ ਕੇ ਜਿਹੜਾ ਫਸਾਦ ਆ ਉਹ ਵਧੂਗਾ, ਕਿਉਂਕਿ ਪਿਛਲੀ ਦਫਾ ਵੀ ਆਪਾਂ ਦੇਖਿਆ ਸੀਗਾ ਇਹਨਾਂ ਨੇ ਸਖਤਾਈ ਕੀਤੀ ਸੀ, ਕੁਛ ਥਾਵਾਂ ਤੇ ਘਸੁੰਨ-ਮੁੱਕੀ ਵੀ ਹੋਏ, ਕੁਛ ਥਾਵਾਂ ਤੇ ਬੰਦੀ ਵੀ ਬਣਾ ਲਏ ਗਏ ਅਫਸਰ, ਕੁਛ ਥਾਵਾਂ ਤੇ ਜੁਰਮਾਨੇ ਵੀ ਕੀਤੇ ਗਏ, ਪਰ ਪਰਾਲੀ ਨੂੰ ਅੱਗ ਫੇਰ ਵੀ ਲੱਗੀ। ਤਾਂ ਐਤਕੀ ਜਿਹੜੇ ਕਿਸਾਨ ਆ ਉਹ ਸ਼ਰੇਆਮ ਲਾਮਬੰਦ ਹੋ ਕੇ ਕਹਿੰਦੇ ਆ ਕਿ ਨਾ ਅਸੀਂ ਜੁਰਮਾਨੇ ਦੇਣੇ ਆ, ਨਾ ਅਸੀਂ ਅੱਗ ਲਾਉਣੋਂ ਟਲਣਾ, ਕਿਉਂਕਿ ਇਹਨਾਂ ਦੇ ਕੋਲ ਜਿੰਨਾ ਵੀ ਸਮਾਂ ਸੀਗਾ ਇਹਨਾਂ ਨੇ ਸਿਰਫ ਗੱਲਾਂ ਬਾਤਾਂ 'ਚ ਹੀ ਬਤਾ ਲਿਆ, ਸਾਡਾ ਹੱਲ ਕੋਈ ਨਹੀਂ ਕੀਤਾ। ਜੋ ਸਾਡਾ ਐਕਸਟਰਾ ਖਰਚਾ ਆਉਂਦਾ ਪਰਾਲੀ ਨੂੰ ਬਿੱਲ ਲਾਉਣ ਦਾ, ਉਹ ਇਹਨਾਂ ਨੇ ਕੋਈ ਵੀ ਨਿਪਟਾਰਾ ਨਹੀਂ ਕੀਤਾ ਉਹਦਾ। ਫਿਰ ਕਹਿੰਦੇ ਜੀ ਅਸੀਂ ਮਸ਼ੀਨਰੀ ਤੇ ਸਬਸਿਡੀ ਦੇਵਾਂਗੇ। ਉਹ ਜਿਹੜੀਆਂ ਸਬਸਿਡੀ ਵਾਲੀਆਂ ਮਸ਼ੀਨਾਂ ਸੀਗੀਆਂ ਉਹ ਵੀ ਜਿਹੜੀ ਇਹਨਾਂ ਨੇ ਤਾਦਾਦ ਰੱਖੀ ਸੀਗੀ, ਗਿਣਤੀ ਰੱਖੀ ਸੀ, ਤੈਅ ਕੀਤੀ ਸੀਗੀ, ਉਹਦੇ ਤੋਂ ਕਿਤੇ ਘੱਟ। ਤਾਂ ਸਾਰੇ ਪਾਸੋਂ ਹੀ ਸਰਕਾਰ ਜਿਹੜੀ ਆ ਉਹ ਇਸ ਸਮੇਂ ਘਿਰੀ ਪਈ ਆ, ਪਰ ਘਿਰੀ ਹੋਈ ਸਰਕਾਰ ਨੇ ਸਾਰਾ ਜਿਹੜਾ ਸਿਆਪਾ ਸੀਗਾ ਉਹ ਅਫਸਰਸ਼ਾਹੀ ਦੇ ਗੱਲ ਪਾ ਦਿੱਤਾ, ਕਿਉਂਕਿ ਇਹਨਾਂ ਨੇ ਹੁਕਮ ਦੇ ਦਿੱਤੇ ਆ, ਚਾਹੇ ਉਹ ਕਾਰਪੋਰੇਸ਼ਨ ਹੋਣ, ਚਾਹੇ ਬੋਰਡ ਹੋਣ, ਚਾਹੇ ਵਿਭਾਗ ਹੋਣ, ਤੇ ਤੁਸੀਂ ਆਪੋ ਆਪਣੇ ਪੱਧਰ ਤੇ ਵੇਖਣਾ ਕਿ ਅੱਗ ਕਿਤੇ ਕਿਤੇ ਲੱਗਦੀ ਸੀ। ਪਰ ਸਾਰੇ ਕਰਮਚਾਰੀਆਂ ਨੂੰ ਇਹ ਹੁਕਮ ਹੋਇਆ ਕਿ ਤੁਸੀਂ ਉਹਨੂੰ ਹੀ ਜਵਾਬਦੇਹ ਹੋਵੋਗੇ। ਮਸਲਨ ਕਿਸੇ ਦੇ ਅਧਿਕਾਰ ਖੇਤਰ ਦੇ ਵਿੱਚ ਜੇ ਅੱਗ ਲੱਗਦੀ ਹੈ, ਜੇ ਪਰਾਲੀ ਕੋਈ ਸਾੜਦਾ, ਤਾਂ ਉਹਦਾ ਜ਼ਿੰਮੇਵਾਰ ਉਹੀ ਹੋਏਗਾ ਜਿਹੜਾ ਕਿ ਅਫਸਰ ਉਸ ਇਲਾਕੇ ਦੇ ਵਿੱਚ ਨਿਗਰਾਨ ਇਹਨਾਂ ਨੇ ਨਿਯੁਕਤ ਕੀਤਾ ਹੋਊਗਾ। ਇਹਦਾ ਮਤਲਬ ਇਹ ਆ ਕਿ ਹੁਣ ਮਾਰੀਦਿਆਂ ਨੂੰ ਉਹਨੂੰ ਜਾਣਾ ਪਊਗਾ, ਜਾਂ ਤੇ ਉਹ ਜਾਊਗਾ ਨਹੀਂਗਾ ਖੇਤ ਦੇ ਵਿੱਚ। ਜੇ ਜਾਊਗਾ ਤੇ ਖੇਤ ਦੇ ਵਿੱਚ ਇੱਕ ਤੇ ਅੱਗ ਦਾ ਸੇਕ, ਦੂਸਰਾ ਜਿਹੜਾ ਹਰਕਾ ਉੱਥੇ ਜ਼ਿਮੀਂਦਾਰ ਕਿਸਾਨ ਬੈਠਾ ਹੋਊਗਾ ਉਹਦਾ ਸੇਕ ਵੀ ਝੱਲਣਾ ਪੈਣਾ। ਇਹ ਜਿਹੜਾ ਮਸਲਾ ਹੈ ਉਹ ਇਸੇ ਤਰ੍ਹਾਂ ਹੀ ਰਹੂਗਾ। ਇਸੇ ਸਾਲ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੀ ਰਿਹਾ ਸੀਗਾ। ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ ਕਿ ਤੂੰ ਜ਼ਿਆਦਾ ਪੋਲਿਊਸ਼ਨ ਫੈਲਾਉਣਾ, ਤੂੰ ਜ਼ਿਆਦਾ ਪੋਲਿਊਸ਼ਨ ਫੈਲਾਉਣਾ, ਤੇ ਵਿੱਚੋਂ ਤੀਜਾ ਬੰਦਾ ਕਹਿ ਜਾਂਦਾ ਕਿ ਸਭ ਤੋਂ ਜ਼ਿਆਦਾ ਫੇਸਬੁੱਕ ਤੇ ਪੋਲਿਊਸ਼ਨ ਤੁਸੀਂ ਲੜ ਕੇ ਆਪਸ ਦੇ ਵਿੱਚ ਫੈਲਾਈ ਜਾਂਦੇ ਹੋ। ਤਾਂ ਇਹ ਐਤਕੀ ਵੀ ਮਾਰੋ ਮਾਰ ਜਿਹੜੀ ਆ ਉਸ ਤਰ੍ਹਾਂ ਹੀ ਜਾਰੀ ਰਹੂਗੀ। ਇਹਦਾ ਹੱਲ ਸਰਕਾਰ ਨੇ ਨਾ ਕੱਢਿਆ ਨਾ ਕੱਢਣਾ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਸ਼ਹਿਰੀ ਮਾਨ ਖਿਲਾਫ ਪੁਲਿਸ ਕੰਪਲੇਂਟ। ਇਹਦੇ ਖਿਲਾਫ ਕਈ ਦਫਾ ਪੁਲਿਸ ਕੰਪਲੇਂਟਾਂ ਹੋਣੀਆਂ। ਵੈਸੇ ਪੰਡਤ ਜੀ ਆ ਜਿਹੜੇ ਉਹ ਕਾਫੀ ਪਿੱਛੇ ਪਏ ਹੋਏ ਆ, ਜਿਹੜੇ ਹੈਗੇ ਆ ਧਨੇਰਾਵਰ ਜੀ ਜਿਹੜੇ ਆ ਉਹਨਾਂ ਨੇ ਅੱਗੇ ਵੀ ਸ਼ਿਕਾਇਤ ਕੀਤੀ ਸੀ ਪੰਡਤ ਧਨੇਰਾਵਰ ਨੇ, ਤਾਂ ਐਤਕੀ ਫਿਰ ਇੱਕ ਪੁਲਿਸ ਕੰਪਲੇਂਟ ਕਰ ਦਿੱਤੀ ਆ। ਹੁਣ ਪੁਲਿਸ ਕੰਪਲੇਂਟ ਇਸ ਕਰਕੇ ਕੀਤੀ ਆ, ਦੱਸਦੇ ਕਿ ਲੰਘੀ ਰਾਤ ਉੱਥੇ 15-20 ਮੁੰਡੇ ਜਿਹੜੇ ਆ ਦਿੱਲੀ ਖੋਲ ਕੇ ਉਸੇ ਤਰ੍ਹਾਂ ਹੀ ਗਾਣਾ ਗਾ ਕੇ ਨਾਲ ਪੈਗ ਲਾਈ ਜਾਂਦੇ ਸੀ, ਜਿਵੇਂ ਨੇ ਉਹ ਗਾਣਾ ਗਾਇਆ ਲਾ ਕੇ 3 ਪੈਗ ਬੱਲੀਏ, ਤੇ ਉਹ ਉਸੇ ਤਰ੍ਹਾਂ ਕੰਮ ਚਲਾਈ ਜਾਂਦੇ ਸੀ। ਫੀਲਿੰਗ ਦੇ ਵਿੱਚ ਪੁਲਿਸ ਨੇ ਆ ਕੇ ਨੱਪ ਲਿਆ ਤੇ ਉਹਨਾਂ ਨੂੰ ਸਾਰੀ ਰਾਤ ਹਵਾਲਾਤ ਦੇ ਵਿੱਚ ਭੰਗੜਾ ਪਾਉਣਾ। ਹੁਣ ਪਤਾ ਨਹੀਂ ਮੱਛਰਾਂ ਨੇ ਭੰਗੜਾ ਪਵਾਇਆ ਕਿ ਪੁਲਿਸ ਵਾਲਿਆਂ ਨੇ ਭੰਗੜਾ ਪਵਾਇਆ। ਉਹ ਸਾਰੀ ਰਾਤ ਉੱਥੇ ਹਵਾਲਾਤ ਦੇ ਵਿੱਚ ਬੰਦ ਰਹੇ। ਉਸ ਚੀਜ਼ ਨੂੰ ਆਧਾਰ ਬਣਾ ਕੇ ਪੰਡਤ ਜੀ ਨੇ ਸ਼ਿਕਾਇਤ ਦਾ ਦਿੱਤਾ। ਕਹਿੰਦੇ ਕਿ ਸਾਰੇ ਪੁਆੜੇ ਦੀ ਜੜ ਜਿਹੜਾ ਬੰਦਾ ਉਹਨੂੰ ਦਿੱਲੀ ਛੱਡਦੇ ਪਏ, ਸ਼ਹਿਰੀ ਮੈਂ ਉਹਨੂੰ ਵੀ ਘੇਰਨਾ ਚਾਹੀਦਾ। ਕਹਿੰਦੇ ਕਿ ਜਿਹੜੇ ਗਾਣੇ ਕਰਕੇ ਹੀ ਇਹ ਵਿਗੜੇ ਆ, ਘਰਾਂ ਦੇ ਕਰਕੇ ਜਿਹੜੇ ਇਹਨਾਂ ਨੂੰ ਇਹ ਇੱਥੋਂ ਤੱਕ ਜੇ ਲਿਆਇਆ ਤਾਂ ਗਾਣਾ ਲਿਆਇਆ। ਤਾਂ ਉਹਨਾਂ ਨੇ ਫਿਰ ਕੰਪਲੇਂਟ ਪਾ ਦਿੱਤੀ। ਉਹ ਕਹਿੰਦੇ ਕਿ ਇਹਦੇ ਖਿਲਾਫ FIR ਦਰਜ ਹੋਣੀ ਚਾਹੀਦੀ ਆ। ਵੈਸੇ ਜੇ FIR ਇੱਧਰੋਂ ਦਰਜ ਹੋ ਗਈ ਤਾਂ ਹੋ ਸਕਦਾ ਪੰਜਾਬ ਦੇ ਠੇਕੇਦਾਰ ਵੀ FIR ਦਰਜ ਕਰਵਾ ਦੇਣਾ, ਕਿਉਂਕਿ ਇਹਦੇ ਖਾੜੇ ਤੋਂ ਬਾਅਦ ਉੱਥੇ ਵੀ ਸ਼ਾਇਦ ਇਹਨੇ ਇਹੋ ਜਿਹਾ ਕੋਈ ਗਾਣਾ ਗਾਤਾ ਹੋਣਾ। ਉਹ ਜਿਹੜੀ ਕਿੱਲਿਆਂ ਵਾਲੀ ਰੈਲੀ ਸੀਗੀ ਕਾਂਗਰਸੀ, ਉਸ ਤੋਂ ਬਾਅਦ ਫੇਰ ਹਰਿਆ। ਉਦੋਂ ਬਾਅਦ ਜੋ ਕੁਛ ਹੋਇਆ ਪੰਜਾਬ ਦੇ ਠੇਕੇਦਾਰ ਪਿੱਟਦੇ ਸੀਗੇ ਕਿਉਂਕਿ ਇਹਨਾਂ ਦਾ ਮਾਲ ਵਿਕਿਆ ਨਹੀਂ, ਉਹਨਾਂ ਦਾ ਮਾਲ ਅਸੀਂ ਉੱਧਰ ਜ਼ਿਆਦਾ ਵਿਕਿਆ। ਜੀ ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਮਾਮਲੇ ਦੇ ਵਿੱਚ ਬਾਕੀ ਪੁਲਿਸ ਵਾਲਿਆਂ ਨੂੰ ਵੀ ਮਿਲੀ ਰਾਹਤ। ਦੇਖੋ ਇਹ ਤਿੰਨਾਂ ਨੂੰ ਰਾਹਤ ਅੱਗੇ ਮਿਲ ਗਈ ਸੀਗੀ, ਬਾਕੀ ਜਿਹੜੇ ਰਹਿ ਗਏ ਸੀਗੇ ਉਹ ਚਲੇ ਗਏ। ਉਹਨਾਂ ਨੂੰ ਰਾਹਤ ਮਿਲ ਜਾਣੀ ਸੀ ਕਿਉਂਕਿ ਗਰਾਊਂਡ ਤਿਆਰ ਸੀਗਾ। ਉਸੇ ਗਰਾਊਂਡ ਦੇ ਆਧਾਰ ਤੇ ਹੀ ਇਹਨਾਂ ਨੂੰ ਰਾਹਤ ਮਿਲ ਗਈ ਹੈ। ਜਾਨੀ ਇਹਨਾਂ ਦੀ ਵੀ ਇਨਵੈਸਟੀਗੇਸ਼ਨ ਸੀਗੀ ਜਿਹੜੀ ਉਹ ਅੱਗੇ ਹੁਣ ਕਾਰਵਾਈ ਤੋਂ ਸਟੇ ਹੋ ਗਈ ਆ। ਸੋ ਕਾਰਵਾਈ ਤੋਂ ਸਟੇ ਹੋਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਮਾਮਲਾ ਇੱਕ ਵਾਰੀ ਠੰਡੇ ਵਕਤ 'ਚ ਪੈ ਗਿਆ। ਹੁਣ ਕਮਾਲ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਐਵੇਂ ਉੱਥੇ ਲੈਂਟਰ ਲਾਈ ਜਾਂਦਾ
ਮਿੰਟੂ ਜੀ ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ ਆ ਅਤੇ ਜਾਂਦੇ ਜਾਂਦੇ ਜਿਹੜੇ ਆਪਾਂ ਜ਼ਰੂਰ ਖਬਰ ਦੇ ਬਾਰੇ ਜਿਹੜੀ ਤਫਤੀਸ਼ ਜਿਹੜੀ ਉਹਨਾਂ ਤੋਂ ਲੈਂਦੇ ਹਾਂ ਅਤੇ ਸਰੋਤੇ ਇੱਦਾਂ ਜੁੜੇ ਰਹੋ। ਮਿੰਟੂ ਜੀ ਹੈਲੋ, ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆਉਣੀ ਜਿਹੜੀ ਬੰਦ ਹੋ ਗਈ ਸੀ, ਕਿਰਪਾ ਕਰਕੇ ਜੇ ਇਸ ਖਬਰ ਦੀ ਜਿਹੜੀ ਤਫਤੀਸ਼ ਦੁਬਾਰਾ ਜਦੋਂ ਤੁਸੀਂ ਦੱਸ ਦਿਓ ਜੀ। ਜੀ ਜੀ ਬਿਲਕੁਲ ਬਿਲਕੁਲ। ਦੇਖੋ, ਮੈਂ ਗੱਲ ਕਰਦਾ ਪਿਆ ਸੀਗਾ ਕਿ ਪਹਿਲਾਂ ਕੁਝ ਪੁਲਿਸ ਕਰਮਚਾਰੀਆਂ ਨੂੰ, ਪੁਲਿਸ ਅਧਿਕਾਰੀਆਂ ਨੂੰ ਰਾਹਤ ਮਿਲ ਗਈ ਸੀਗੀ, ਉਸੇ ਆਧਾਰ ਤੇ ਹੁਣ ਦੂਜਿਆਂ ਨੂੰ ਵੀ ਮਿਲ ਗਈ ਹੈ, ਯਾਨੀ ਉਹਨਾਂ ਦੀ ਕਾਰਵਾਈ ਹੈ ਜਿਹੜੀ ਉਹ ਸਟੇ ਹੋ ਗਈ ਆ। ਤੇ ਜਦੋਂ ਕਾਰਵਾਈ ਸਟੇ ਹੋ ਗਈ ਹੈ ਤਾਂ ਮਤਲਬ ਇਹ ਆ ਕਿ ਇੱਕ ਵਾਰੀ ਇਹ ਜਿਹੜਾ ਬੇਅਦਬੀਆਂ ਦਾ ਮਾਮਲਾ ਸੀਗਾ ਉਹ ਬਿਲਕੁਲ ਠੰਡੇ ਵਸਤੇ 'ਚ ਪੈ ਚੁੱਕਾ। ਹੁਣ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਰੈਲੀਆਂ 'ਚ ਖੜਕ ਕੇ ਲੈਂਟਰ ਲਾਈ ਜਾਵੇ, ਅਸੀਂ SIT ਬਣਾ ਦਿੱਤੀ ਆ ਜੀ, ਜਲਦੀ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ, ਗੋਲੀ ਬਾਦਲ ਨੇ ਚਲਵਾਈ ਸੀ, ਸੁਮੇਧ ਸੈਣੀ ਨੇ ਚਲਵਾਈ ਸੀ, ਫਲਾਣ ਨੇ ਇਹ ਕਰਵਾਇਆ ਸੀ, ਧਮਕਾ ਨੇ ਉਹ ਕਰਵਾਇਆ ਸੀ, ਜੋ ਮਰਜ਼ੀ ਹਵਾ 'ਚ ਤਲਵਾਰਬਾਜ਼ੀ ਕਰਦੇ ਰਹਿਣ। ਅਸਲੀਅਤ ਇਹ ਹੈ ਕਿ ਮਾਮਲਾ ਜਿਹੜਾ ਉਹ ਬਿਲਕੁਲ ਇੱਕ ਵਾਰੀ ਬਰਫ਼ ਤੇ ਲੱਗ ਚੁੱਕਾ। ਕਿਉਂਕਿ ਦੇਖੋ, ਇੱਕ ਵਾਰੀ ਰਾਹਤ ਮਿਲੀ ਕੁਝ ਪੁਲਿਸ ਅਧਿਕਾਰੀਆਂ ਨੂੰ, ਫਿਰ ਦੂਸਰੇ ਚਲੇ ਗਏ, ਹੁਣ ਇੱਕ ਤੀਸਰੀ ਧਿਰ ਉੱਥੇ ਹੋਰ ਵੀ ਆ, ਜਿਨ੍ਹਾਂ ਦੇ ਬੰਦੇ ਮਰੇ ਆ, ਉਹਨਾਂ ਨੇ ਵੀ ਜਾ ਕੇ ਹਾਈਕੋਰਟ 'ਚ ਪਹੁੰਚ ਕੀਤੀ ਆ ਕਿ ਸਾਨੂੰ ਧਿਰ ਬਣਾਇਆ ਜਾਵੇ। ਤਾਂ ਉਹਨਾਂ ਦੇ ਮਾਮਲੇ ਤੇ ਵੀ ਸੁਣਵਾਈ ਹੈ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਮੱਧ ਅਕਤੂਬਰ ਦੇ ਵਿੱਚ ਆ। ਤਾਂ ਹੁਣ ਜਦੋਂ ਇਹ ਸੁਣਵਾਈ ਧਿਰਾਂ ਨੂੰ ਲੈ ਕੇ ਹੋ ਰਹੀ ਆ, ਉਸ ਤੋਂ ਬਾਅਦ ਫਿਰ ਇਹਨਾਂ ਤੇ ਬਹਿਸ ਹੋਣੀ ਆ, ਮੇਰੇ ਖਿਆਲ ਦੇ ਨਾਲ ਬਹੁਤ ਲੰਮਾ ਸਮਾਂ ਲੱਗ ਜਾਏਗਾ। ਤਾਂ ਜਿਹੜਾ ਇਹ ਕੈਪਟਨ ਅਮਰਿੰਦਰ ਐਵੇਂ ਦਾਅਵਾ ਕਰੀ ਜਾਂਦਾ, ਆਹ ਕਰ ਦੇਣਾ ਜੀ, SIT ਜਾਂਚ ਪੜਤਾਲ ਕਰਦੀ ਪਈ ਆ, ਉਹਨੇ ਦੋਸ਼ੀਆਂ ਨੂੰ ਜਲਦੀ ਫੜ ਲੈਣਾ, ਬਿਲਕੁਲ ਪੂਰਾ ਝੂਠ ਆ। ਕਿਉਂਕਿ ਜਦੋਂ ਇਸ ਮਾਮਲੇ ਤੇ ਸਾਰੀ ਕਾਰਵਾਈ ਫੇਰ ਹੋ ਗਈ ਆ, ਤਾਂ ਸਭ ਤੋਂ ਵੱਡਾ ਮੁੱਦਾ ਤੇ ਇਹੋ ਹੀ ਆ ਕਿ ਫਿਰ ਕਿਹੜੇ ਬਿਨਾਂ ਤੇ ਕਿਹੜੇ ਆਧਾਰ ਤੇ ਇਹ ਗੱਲ ਕਹਿੰਦੇ ਪਏ ਆ ਕਿ ਅਸੀਂ ਜਲਦੀ ਦੋਸ਼ੀਆਂ ਨੂੰ ਆ ਜਿਹੜਾ ਉਹ ਸਲਾਖਾਂ ਦੇ ਅੰਦਰ ਸੁੱਟ ਦੇਵਾਂਗੇ। ਸੋ ਮੂਰਖ ਬਣਾਉਣ ਦੀ ਹੱਦ ਹੁੰਦੀ ਹੈ, ਮੂਰਖ ਬਣਨ ਦੀ ਤਾਂ ਸ਼ਾਇਦ ਕੋਈ ਨਹੀਂ ਹੈ, ਪਰ ਮੂਰਖ ਬਣਾਉਣ ਦੀ ਕੋਈ ਨਾ ਕੋਈ ਹੱਦ ਹੁੰਦੀ ਹੈ, ਪਰ ਇਹ ਹੱਦ ਤੋਂ ਟੱਪੇ ਪਏ ਆ। ਉਦਾਂ ਹੁਣ ਇਹ ਦੇਖਣਾ ਦਿਲਚਸਪ ਹੋਏਗਾ ਕਿ ਉੱਥੇ ਹਾਈਕੋਰਟ 'ਚ ਕੀ ਕੁਛ ਨਿਕਲਦਾ। ਜੇ ਸਰਕਾਰ ਚਾਹੇ ਕਿ ਹਾਈਕੋਰਟ ਦੇ ਉੱਤੇ ਗਰਾਊਂਡ ਦੇ ਵਿੱਚ, ਹਾਈਕੋਰਟ ਦੇ ਮੈਦਾਨ ਦੇ ਵਿੱਚ ਬਹੁਤ ਕੁਛ ਰੱਖਿਆ ਜਾ, ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਰਿਕਾਰਡ ਤੇ ਆ, ਰਿਕਾਰਡ ਉੱਤੇ ਮੰਗਾਇਆ ਜਾਣਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਜਾਗਰ ਕੀਤੀਆਂ ਜਾ ਸਕਦੀਆਂ, ਪਰ ਨੀਤ ਦਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਇੰਪੈਕਟ ਹੁੰਦਾ ਕਿਸੇ ਵੀ ਮਾਮਲੇ 'ਚ। ਤਾਂ ਨੀਤ ਜਿਹੜੀ ਹੈ ਉਹ ਨੀਤੀ ਨਾਲੋਂ ਕਈ ਵਾਰ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਮਾਮਲੇ 'ਚ ਵੀ ਨੀਤ ਜਿਹੜੀ ਹੈ ਉਹ ਬਹੁਤ ਪ੍ਰਭਾਵਸ਼ਾਲੀ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।